ਅੰਬ ਕਿੰਨੇ ਸੀ ਤੇਰੇ 5 ਕਿਲੋ ਸੀ ਤੇਰੇ ਕੋਲ 5 ਕਿਲੋ ਅੰਬ 5 ਕਿਲੋ ਤੇ ਕੁੱਤਾ ਚੂਪ ਗਿਆ ਸਾਡਾ ਇੱਧਰ ਆ ਕੁੱਤਾ ਚੂਪ ਗਿਆ ਸਾਡਾ 5 ਕਿਲੋ ਅੰਬ ਤੇਰਾ ਕੁੱਤਾ ਚੂਪ ਕੇ ਕਿਨੇ ਰੱਖਣੀ ਆ ਹਯਾ ਕਰ ਭਾ ਲਿਆਕਤ ਪਿੰਡ ਥਾਂ ਰਹਿਣਾ ਆ ਇਦਾਂ ਨਹੀਂ ਗੁਜ਼ਾਰੇ ਹੁੰਦੇ ਕੁੱਤਾ ਕੱਢ ਹੋ ਜਾ ਭੱਜ ਜਾਣਾ ਮਾਂ ਬੈਠੀ ਤੇਰੀ ਅੰਦਰ ਹਾਂ ਕੁੱਤੇ ਨੂੰ ਕੱਢ ਬਾਹਰ ਨਿਕਲ ਕੁੱਤਿਆ ਖਲੋ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਜਿਹੜੀ ਵੀਡੀਓ ਅਸੀਂ ਲੈ ਕੇ ਆਏ ਆ ਤੁਹਾਨੂੰ ਬਹੁਤ ਹੀ ਪਸੰਦ ਆਉਣ ਵਾਲੀ ਹੈ। ਅੱਜ ਵੀਡੀਓ ਹੈ ਗੋਗਾ ਬਾਈ ਤੇ ਸਲੀਮ ਬਾਈ ਦੀ ਤੇ ਨਿਊ ਵੀਡੀਓ ਆ ਗਈ ਇਹਨਾਂ ਦੀ ਅਲਬੇਲਾ ਟੀਵੀ ਤੇ। ਸਾਨੂੰ ਹਮੇਸ਼ਾ ਵੇਟ ਰਹਿੰਦੀ ਕਿ ਕਦੋਂ ਇਹਨਾਂ ਦੀ ਨਿਊ ਵੀਡੀਓ ਆਏਗੀ। ਅੱਜ ਦੀ ਵੀਡੀਓ ਦਾ ਟਾਈਟਲ ਹੈ ਕਿ ਕੁੱਤੇ ਨੇ ਕਾਟ ਦਿਆ ਸਾਰੇ ਪਿੰਡ ਕੋ। ਸਭ ਨੇ ਫਾਈਟ ਕਰ ਲਈ ਤੇ ਦੇਖਦੇ ਆ ਕਿੰਨੂੰ ਕੱਟਿਆ ਇਹ ਕੁੱਤੇ ਨੇ, ਗੋਗੇ ਬਾਈ ਨੂੰ ਕੱਟਿਆ ਕਿ ਨਹੀਂ। ਤੇ ਮੈਨੂੰ ਲੱਗਦਾ ਜਿਹੜੀ ਗੋਗੇ ਦੀ ਤੇ ਸਲੀਮ ਦੀ ਲੜਾਈ ਹੋਣੀ ਹੈ ਨਾ ਕੁੱਤੇ ਦੇ ਕਰਕੇ ਹੀ ਹੋਣੀ ਆ। ਸੋ ਬਹੁਤ ਇੰਟਰਸਟਿੰਗ ਹੋਣ ਵਾਲੀ ਵੀਡੀਓ ਆ ਤੇ ਕੁੱਤਾ ਦਾ ਖੋਤਾ ਇਹ ਨਾ ਮੇਲ ਜੋਲ ਬਹੁਤ ਹੁੰਦਾ ਵੀਡੀਓ ਦੇ ਵਿੱਚ। ਖੋਤੇ ਦੀ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਆਈ। ਬਹੁਤ ਟਾਈਮ ਹੋ ਗਿਆ, ਆਉਣ ਵਾਲੀ ਉੱਤੇ ਵੀ ਆਊਗੀ ਥੋੜੇ ਦਿਨਾਂ ਤੱਕ ਖੋਤਾ ਰੇੜੀ ਤੇ। ਬਾਕੀ ਜਿੰਨੇ ਵੀ ਦੋਸਤ ਸਾਡੇ ਚੈਨਲ ਤੇ ਨਵੇਂ ਆਏ ਨੇ ਅੱਜ ਚੈਨਲ ਸਬਸਕ੍ਰਾਈਬ ਕਰ ਲਿਓ। ਆਜੋ ਕਰਦੇ ਹਾਂ ਦੀ ਵੀਡੀਓ ਸਟਾਰਟ। ਤੈਨੂੰ ਗੜੀ ਪੈ ਜਾ ਤੈਨੂੰ ਗੜੀ ਪੈ ਜਾ ਤੈਨੂੰ ਗੜੀ ਪੈ ਜਾ ਤੈਨੂੰ ਲੈ ਗਿਆ ਮੇਰੀ ਲੱਤ ਗਈ ਦੀ ਲੱਤ ਪਾੜਤੀ ਮੇਰੀ ਉਹਨੇ। ਨਹੀਂ ਮਲੰਗੀ ਤੂੰ ਕੁੱਤੇ ਨੂੰ ਤੇ ਨਹੀਂ ਕੁਛ ਕਿਹਾ ਉੱਥੇ ਕੁੱਤੇ ਅੱਗੇ ਮੈਨੂੰ ਨਾ ਝੂਠਾ ਪਵਾ ਦੀ ਫਿਰ। ਮੈਂ ਲੰਘਣ ਦਿਆ ਮੇਰੀ ਲੱਤ ਪਾੜਤੀ ਆ ਵੇਖੋ। ਨਹੀਂ ਵੇਖ ਲੈਨੇ ਆ ਇਹ ਪੱਕਾ ਪਤਾ ਵੀ ਉਹਨਾਂ ਦਾ। ਹਾਂਜੀ ਉਹਨਾਂ ਦਾ ਗੋਗੇ ਦਾ ਕੁੱਤਾ ਜੀ। ਆ ਜਾ ਫਿਰ ਆ ਜਾ ਅੱਜ ਇਹਦੇ ਨਾਲ ਕਰ ਲੈਨੇ ਦੋ ਹੱਥ। ਤੂੰ ਮਲੰਗੀ ਬੇਫਿਕਰ ਹੋ ਜਾ। ਇਹ ਅੱਜ ਜਾਂ ਕੁੱਤਾ ਰਹੇਗਾ ਜਾਂ ਗੋਗਾ ਰਹੇਗਾ ਇੱਥੇ। ਧਿਆਨ ਨਾਲ ਨਹੀਂ ਇਹਦਾ ਇੱਕ ਟਾਂਕੇ ਦਾ ਹਿਸਾਬ ਦੇਣਾ ਪੈਣਾ ਇਹਨੂੰ। ਇਹਨੇ ਬਣਾਇਆ ਕੀ ਆਪਣੇ ਆਪ ਨੂੰ। ਮਹਾਰਾਜ ਜੀ ਆ ਜੀ ਮੈਂ ਪ੍ਰਾਹੁਣਾ ਆਇਆ ਤੇ ਮੇਰੀ ਲੱਤ ਪਾੜਤੀ ਆ ਜੀ ਮੇਰੇ ਵੇਖੋ ਟਾਂਕੇ ਲੱਗ ਗਏ। ਬੇਫਿਕਰ ਹੋ ਜਾ ਤੂੰ। ਆ ਜਾ ਮਲੰਗੀ ਦਰਦ ਤੇ ਨਹੀਂ ਹੋ ਰਹੀ ਜ਼ਿਆਦਾ ਤਕਲੀਫ ਹੋ ਰਹੀ ਹੈ ਜੀ। ਹੋ ਰਹੀ ਹੈ ਨਾ ਬੜੀ ਦਰਦ ਹੋ ਰਹੀ ਹੈ। ਬਾ ਕੋਈ ਗੱਲ ਨਹੀਂ ਕੁੱਤੇ ਵਾਲਿਆਂ ਦਾ ਘਰ ਆ ਗਿਆ ਇਹਨਾਂ ਦਾ ਘਰ। ਕੁੱਤੇ ਵਾਲਿਆਂ ਦਾ ਆ ਬਾਹਰ ਨਿਕਲ। ਕੌਣ ਆ ਉਹ ਸਾਹ ਲੈ ਲੋ। ਓਏ ਆ ਗਿਆ ਭਾਈਓ ਆ ਗਿਆ। ਹਾਂਜੀ ਉਹ ਕਾਢੋ ਕੁੱਤਾ ਕਿਹੜਾ ਤੇਰਾ ਬਾਹਰ ਹੈ। ਹੌਸਲੇ ਇਹ ਕੋਈ ਗੱਲ ਹੈ ਕਰਨ ਵਾਲੀ। ਵੀ ਆਉਂਦਾ ਹੀ ਤੱਤਾ ਨਹੀਂ ਹੋ ਤੂੰ ਗਿਆ। ਕੁੱਤਾ ਕੱਢ ਕੁੱਤਾ। ਗੱਲ ਤੇ ਦੱਸ ਕੋਈ ਆਉਂਦਿਆ ਹੀ ਤੱਤਾ ਹੋ ਗਿਆ ਵਾ ਇਹ। ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਮੈਂ ਕੁੱਤੇ ਨਾਲ ਹੀ ਗੱਲ ਕਰਨੀ ਹੈ। ਪਰੇ ਹੋ ਜਾ। ਤੇ ਸ਼ੀਸ਼ਾ ਵੇਖ ਲਾ। ਤੂੰ ਵੇਖ ਲਾ ਹਾਂ ਕੁੱਤਾ ਤੇਰਾ। ਮੈਂ ਕਿਹਾ ਵੀ ਗੱਲ ਪਹਿਲਾਂ ਦੱਸੀ ਦੀ ਆ ਸਹਿ ਸੁਭਾਅ ਨਾ ਵੀ ਬੂਹਾ ਖੜਕਾਇਆ ਤੇ ਕੁੱਤੀ ਹੋਣ ਡਿਆ ਵਾ ਤੂੰ। ਨਹੀਂ ਤੇ ਜਦੋਂ ਗੱਲ ਹੀ ਕੁੱਤੇ ਵਾਲੀ ਹੈ ਤਾਂ ਇਹ ਕੁੱਤਾ ਹੀ ਹੋਣਾ ਸੀ। ਕੁੱਤੇ ਦਾ ਕੁੱਤਾ ਹੋਣਾ ਨਹੀਂ ਪੈਂਦਾ। ਹੌਸਲਾ ਕਰ ਹੌਸਲਾ। ਗੱਲ ਦੱਸ ਕੀ ਹੋਏ। ਓਏ ਆ ਮਲੰਗੀ ਮੇਰੇ ਮਾਮੇ ਦਾ ਮੁੰਡਾ ਤੈਨੂੰ ਪਤਾ ਆਉਂਦਾ ਜਾਂਦਾ ਇਹ ਪਿੰਡ 'ਚ। ਆਹੋ। ਹੈਂ? ਇਹਨੂੰ ਪੈ ਗਿਆ ਹੀ ਰਾਜ ਕੁੱਤਾ ਤੇਰਾ ਹੈ। ਉਹਨੂੰ ਕੁਚਲਾ ਦੇ ਕੋਈ ਉਹਨੂੰ ਮਾਰ ਇੱਥੋਂ ਤੇ ਕੁੱਤਾ ਲੱਤ ਪੈ- ਪਾੜਤੀ ਉਹਦੀ। ਵੇਖੋ ਜੀ ਮੇਰੀ ਲੱਤ ਨਹੀਂ ਜੇ ਕੁੱਤਾ ਪੈ ਗਿਆ ਤੁਹਾਨੂੰ ਤੇ ਤੁਸੀਂ ਕੋਈ ਰਾਹ ਬਦਲ ਲਵੋ। ਹੁਣ ਲੈ। ਕੁੱਤੇ ਨੂੰ ਮੈਂ ਸਮਝਾਵਾਂ ਵੀ ਇਹਦੇ ਰਾਹ ਅੱਗੇ ਨਾ ਆਵੇ। ਆ ਵੀ ਤੇਰੇ ਕੁੱਤੇ ਲਈ ਅਸੀਂ ਹੁਣ 3 ਮੀਲ ਵਾਲਾ ਪਰੇ ਨਹੀਂ ਪਾਈਏ। ਉਹ ਕੁੱਤਾ ਕੱਢ ਦੂੰ ਆ। ਆ ਯਾਰ ਬਾਹਰ ਹੋ ਘਰੋਂ ਕੁੱਤਾ ਕੀ? ਕੱਢ। ਇਹ ਘਰ ਵਿਆ ਤੇਰਾ ਨਹੀਂਗਾ ਜਿਹੜਾ ਭੱਜ ਵੜਦਾ ਆ। ਨਹੀਂ ਕੋਗੇ ਜੇ ਕੁੱਤਾ ਰੱਖਿਆ ਨਾ ਤੇ ਉਹਨੂੰ ਸਮਝਾ ਵੀ। ਸਮਝਾ ਵੱਡਾ ਮੁੰਡਾ ਆ ਮੇਰਾ ਸਮਝਾਵਾਂ ਉਹਨੂੰ ਮੈਂ। ਨਹੀਂ ਤਾਂ ਕੁੱਤੇ ਰੱਖਣੇ ਦੀ ਅਕਲ ਨਹੀਂ ਦੇਣੀ। ਉਹ ਕੁੱਤੇ ਵੀ ਤੂੰ ਰਾਹ ਬਦਲ ਲੈ। ਉਹ ਰਾਹ ਕਿੱਥੋਂ ਬਦਲ ਲਵੇ। ਰਾਹ ਜਿੱਧਰੋਂ ਦੀ ਮਰਵਾਈ ਵੇਖ ਲਓ ਜੀ ਮੇਰੀ ਲੱਤ ਉਹ ਤਾਂ ਲੱਤ ਪਾੜਦੀ ਆ। ਉਹਨੇ ਆਇਆ ਸੀ 2 ਦਿਨ ਰਹਿਣ ਹੁਣ ਮਹੀਨਾ ਰਹੇਗਾ ਅਗਲਾ। ਮੈਨੂੰ ਤਾਂ ਪੈ ਗਿਆ ਨਾ ਵਕਤ। ਚਲੋ ਉਹ ਆਪਣੇ ਪਿੰਡ ਬੜਾ ਕੰਮ ਕਰਦਾ ਵਾ ਵਿਹਲਾ ਹੀ ਹੁੰਦਾ। ਕੰਮ ਕਰਦਾ ਕਿਉਂ ਨਹੀਂ ਕਰਦਾ। ਉਹ ਫਿਰ ਉਹ ਜਾਨਵਰ ਬੇਜ਼ਬਾਨ ਆ। ਤੁਹਾਡਾ ਪ੍ਰਾਹੁਣਾ ਤੇ ਜ਼ਬਾਨ ਵਾਲਾ ਸੀ ਨਾ। ਤੇ ਤੇਰੀ ਤੇ ਜ਼ਬਾਨ ਚੱਲਣ ਦੀ ਤੂੰ ਨਹੀਂ ਸਮਝਾਉਂਦਾ ਉਹਨੂੰ। ਹਾਂ ਹੈਂ? ਵੀ ਕੀ ਹੋਇਆ ਜੇ ਪੈ ਗਿਆ ਤੇ ਮਾਸਾ। ਮਾਸਾ ਉਹ ਮੇਰੀ ਲੱਤ ਵਾਹ ਬਈ ਵਾਹ। ਜੀ ਮਾਸਾ ਪਿਆ। ਓਏ ਇੱਥੇ ਤੇਰੇ ਵੀ ਪ੍ਰਾਹੁਣੇ ਆਉਣੇ ਆ ਤੇ ਕੁੱਤੇ ਸਾਡੇ ਕੋਲ ਵੀ ਹੈਗੇ। ਇਹ ਗੱਲ ਜੇ ਚੋਂ ਕੱਢ ਦੇ। ਸਾਡੇ ਪ੍ਰਾਹੁਣੇ ਆਉਣਗੇ ਤੇ ਤੂੰ ਮਲੰਗੀ ਪਵਾਏਂਗਾ ਉਹਨਾਂ ਨੂੰ। ਮਲੰਗੀ ਨੂੰ ਪਾਵਾਂਗਾ। ਹਾਂ ਤੂੰ ਗੱਲ ਹੌਸਲੇ ਨਾਲ। ਕੁੱਤੇ ਨੇ ਵੱਢ ਲਿਆ ਬੇਜ਼ਬਾਨ ਆ। ਬਾਹਰ ਤੁਰੇ ਫਿਰਦੇ ਹੁਣ ਅਸੀਂ ਉਹਦੇ ਨਾਲ ਤੁਰਨਾ ਵਾ। ਉਹ ਨਾਲ ਤੁਰਨਾ ਤੇ ਮੁੰਡੇ ਦੀ ਲੱਤ ਪਾੜਤੀ ਆ। ਹੈ ਇੱਥੇ ਫਿਰੇ ਤੁਰੇ ਅਸੀਂ ਸਾਨੂੰ ਕੋਈ ਇਤਰਾਜ਼ ਆ। ਫਿਰੇ ਸ਼ਰਾਫਤ ਨਾਲ ਤੁਰੇ। ਉਹ ਕੁੱਤਿਆ ਯਾਰ ਬਾਹਰ ਆ ਕੁੱਤਾ ਭੌਂ ਅੰਦਰ ਨਾ ਜਾ। ਭੌਂ ਨਾ ਕੱਢ ਬਾਹਰ ਉਹਨੂੰ। ਕੱਢ ਬਾਹਰ ਉਹਨੂੰ।
ਉਹ ਸਾਡੀ ਰਖਵਾਲੀ ਕਰਦਾ ਆ ਘਰ ਦੀ ਹੈ ਮਾਲ ਡੰਗਰ ਬੰਨਿਆ ਵਾ ਅਸੀਂ ਘਰ ਚ ਰਵੇ ਬਾਹਰ ਪਰੌਣਿਆਂ ਨੂੰ ਕੋ ਪੈਂਦਾ ਉਹ ਬਾਹਰ ਉਹਨੂੰ ਉਮਰ ਕਹਿ ਦੋ ਜਾਂ ਘਰ ਰਵੇ ਕੁੱਤਾ ਬਾਹਰ ਫਿਰਨਾ ਫੁਰਨਾ ਨਹੀਂਗਾ ਉਹਨੇ ਇਹਦੇ 7 ਟਾਂਕੇ ਲੱਗੇ ਕੌਣ ਜ਼ਿੰਮੇਵਾਰ ਆ 7 ਟਾਂਕੇ ਕਾਦੇ ਐ ਇੰਨੀ ਕੁ ਲੱਤ ਤੇ 7 ਟਾਂਕੇ ਲਵਾ ਲਈ ਇਹਦੇ ਤੇ ਭਾਵੇਂ 20 ਲਾ ਲਓ ਭਾਈ ਜਦੋਂ ਕੁੱਤਾ ਪਵੇ ਨਾ ਸਿਆਣੇ ਆਂਦੇ ਆ ਚੁੱਪ ਕਰਕੇ ਬਹਿ ਜਾਓ ਚੁੱਪ ਕਰਕੇ ਉਹ ਬੈਠਾ ਅਗਲਾ ਕੰਨ ਲੈ ਜਾਵੇ ਹੈ ਉਹ ਕਹਿੰਦੇ ਨਹੀਂ ਕੁੱਤਾ ਵਿਆਹ ਦੇ ਬੰਦੇ ਦਾ ਕੰਨ ਲੈ ਗਿਆ ਹੁਣ ਤੇ ਲੱਤ ਨੂੰ ਪਿਆ ਹੋਇਆ ਕੰਨ ਨੂੰ ਪੈ ਜਾਣਾ ਸੀ ਭਾਈ ਜਦੋਂ ਤੁਸੀਂ ਆਉਣ ਡਏ ਸੀ ਕਿੱਥੇ ਪਿਆ ਤੁਹਾਨੂੰ ਕੁੱਤਾ ਕੁੱਤਾ ਜੀ ਉਹਦੇ ਤੁਹਾਡੀ ਹਵੇਲੀ ਦੇ ਬੂਹੇ ਅੱਗੋਂ ਪਿਆ ਕੁੱਤਾ ਨਹੀਂ ਕੁੱਤਾ ਸਾਡਾ ਐਵੇਂ ਪੈ ਗਿਆ ਤੂੰ ਵੀ ਤਾਂ ਉਹਨੂੰ ਕੁਝ ਕਿਹਾ ਹੀ ਹੋਣਾ ਵਾ ਉਹ ਕੁੱਤੇ ਨਾਲ ਕਿਹੜੀ ਉਹਦੀ ਦੁਸ਼ਮਣੀ ਆ ਹਾਂ ਕੁੱਤੇ ਨਾਲ ਕਿਹੜਾ ਰੋਜ਼ ਮੰਗ ਪਤਾ ਖੇਡਦਾ ਉਹ ਕੁੱਤੇ ਦਾ ਵਾਕਫ ਆ ਵਾਕਫ ਆ ਉਹ ਕੁੱਤਾ ਸਹਿ ਸੁਭਾਅ ਨਾਲ ਤੁਰਿਆ ਜਾਂਦੇ ਪਿਆ ਹੀ ਨਹੀਂਗਾ ਕਦੀ ਨੇ ਉਹਦੇ ਉਹਨੂੰ ਇਨਸਾਨ ਬਣਾ ਉਹਨੂੰ ਇਨਸਾਨ ਬਣਾ ਕੁੱਤੇ ਨੂੰ ਇਨਸਾਨ ਬਣਾਵਾ ਜਿੱਦਾਂ ਆਪ ਬਣਿਆ ਤੂੰ ਉਹਨੂੰ ਵੀ ਬਣਾ ਸੱਚੀ ਪਿੰਡਾਂ 'ਚ ਇਦਾਂ ਹੁੰਦਾ ਹੈ ਜੇ ਕੁੱਤਾ ਕਿਸੇ ਦਾ ਵੜ ਜੇ ਨਾ ਅਲਾਮਾ ਦੇਣ ਜਾਂਦੇ ਨੇ ਹਜੇ ਤੱਕ ਵੀ ਇਦਾਂ ਤੂੰ ਜਾਂਦੇ ਤੁਹਾਡੇ ਕੁੱਤੇ ਨੇ ਬਾਣ ਕੇ ਰੱਖਿਆ ਕਰੋ ਇਹ ਕਰਿਆ ਕਰੋ ਉਹ ਕਰਿਆ ਕਰੋ ਅੱਜ ਕੱਲ ਟੀਕੇ ਲਵਾਏ ਕਿ ਨਹੀਂ ਲਵਾਏ ਹਰਜਾਨਾ ਵੀ ਦੇਣਾ ਪੈਂਦਾ ਅੱਜ ਕੱਲ ਵੀ ਮੇਰਾ ਇੰਨਾ ਖਰਚਾ ਆ ਗਿਆ ਤੇ ਨਹੀਂ ਤੇ ਪੁਲਿਸ ਰਿਪੋਰਟ ਵੀ ਹੋ ਜਾਂਦੀ ਹੈ ਇੱਥੇ ਤੱਕ ਅੱਛਾ ਬਹੁਤ ਸਖਤਾਈ ਹੋ ਗਈ ਹੈ ਤੂੰ ਸ਼ਹਿ ਦਿੱਤੀ ਏ ਮੈਂ ਤੈਨੂੰ ਕਿਹਾ ਗੋਗੇ ਕੁੱਤੇ ਨੇ ਤੈਨੂੰ ਅੰਦਰ ਕਰਾ ਦੇਣਾ ਹੀ ਇਹ ਤੇਰੇ ਕੁੱਤੇ ਦੀਆਂ ਹਰਕਤਾਂ ਠੀਕ ਨਹੀਂ ਖਲੋ ਜਾ ਐਡਾ ਸਾਡਾ ਇਸ਼ਤਿਹਾਰੀ ਕੁੱਤਾ ਆਉਂਦੇ ਜਾਂਦੇ ਨੂੰ ਮਾਸਾ ਮਾੜੀ ਜੀ ਗੱਲ ਹੀ ਪਿੰਡ ਵਾਲੇ ਨੂੰ ਨਹੀਂ ਪੈਂਦਾ ਪ੍ਰਾਹੁਣੇ ਨੂੰ ਪੈ ਗਿਆ ਹੈ ਆ ਵੇਖ ਵਿਚਾਰੇ ਦੀ ਲੱਤ ਆ ਦੇ ਲਹੂ ਨਿਕਲਿਆ ਉਹਦਾ ਐਡਾ ਐਡਾ ਦੰਦ ਅੰਦਰ ਚਲਾ ਗਿਆ ਉਹਨੂੰ ਬੁਰਸ਼ ਵੀ ਨਹੀਂ ਕਰਾਉਂਦਾ ਤੂੰ ਬੁਰਸ਼ ਵੀ ਨਹੀਂ ਕਰਾਉਂਦਾ ਉਹ ਖਲੋ ਜਾ ਬੁਰਸ਼ ਕਰਾਉਂਦਾ ਵਾ ਕਿੱਥੇ ਪਿਆ ਵਾ ਚਲਾਓ ਮੇਰੇ ਨਾਲ ਮੈਂ ਵੇਖ ਲੈਣਾ ਕਿੱਥੇ ਪਿਆ ਤੂੰ ਕੁੱਤੇ ਨੂੰ ਕੱਢ ਹੋ ਯਾਰ ਅੰਦਰ ਨਾ ਹੋ ਐਵੇਂ ਅੰਦਰ ਨਾ ਆ ਹੋ ਮਾੜੇ ਜੇ ਪ੍ਰਾਹੁਣੇ ਤੋਂ ਸਾਡੇ ਨਾਲ ਤੂੰ ਡਿਆ ਵਾ ਗੱਲਾਂ ਕਰਨ ਮਾੜਾ ਕੁੱਤਾ ਪ੍ਰਾਹੁਣਾ ਪੈ ਗਿਆ ਤੇ ਆ ਹੋ ਗਿਆ ਉਹ ਹੋ ਗਿਆ ਤੁਸੀਂ ਤੇ ਐਵੇਂ ਤੁਸੀਂ ਤੇ ਪਿੰਡ ਦੇ ਵਿੱਚ ਨਾ ਤੁਹਾਨੂੰ ਕੋਈ ਗੱਲ ਚਾਹੀਦੀ ਆ ਸਮਝਦੇ ਨਾ ਨਹੀਂ ਤੇ ਤੁਹਾਨੂੰ ਸਿਰਫ ਕੁੱਤਾ ਚਾਹੀਦਾ ਉਹਨੂੰ ਕੱਢ ਫੇ ਪਿੰਡ ਚੋਂ ਕਿੱਥੋਂ ਪਿੰਡ ਚੋਂ ਕੱਢਾਂ ਘਰੋਂ ਉਹਨੂੰ ਕੱਢ ਦੇ ਉਹਨੂੰ ਜਿਹੜਾ ਮਾਲ ਡੰਗਰ ਦੀ ਰਖਵਾਲੀ ਰੱਖਦਾ ਏ ਉਹ ਕੀ ਕਰੀਏ ਉਹਦਾ ਅਸੀਂ ਮਾਲ ਡੰਗਰ ਦੀ ਰਖਵਾਲੀ ਰੱਖੇ ਤੇ ਆ ਪ੍ਰਾਹੁਣਿਆਂ ਦੀ ਕਿੰਨੇ ਰੱਖਣੀ ਆ ਆ ਹਯਾ ਕਰ ਭਾ ਲਿਆਕਤ ਪਿੰਡ ਥਾਂ ਰਹਿਣਾ ਆ ਇਦਾਂ ਨਹੀਂ ਗੁਜ਼ਾਰੇ ਹੁੰਦੇ ਕੁੱਤਾ ਕੱਢ ਉਹ ਪੂਰਾ ਹੋ ਜਾ ਭੱਜ ਜਾਣਾ ਮਾਂ ਬੈਠੀ ਤੇਰੀ ਅੰਦਰ ਹਾਂ ਕੁੱਤੇ ਨੂੰ ਕੱਢ ਕੁੱਤੇ ਨੂੰ ਕੱਢ ਬਾਹਰ ਨਿਕਲ ਕੁੱਤਿਆ ਉਹ ਖਲੋ ਜਾ ਇਹ ਕੁੱਤੇ ਨੇ ਵੀ ਇੱਥੇ ਰਹਿਣਾ ਤੇ ਤੂੰ ਵੀ ਇੱਥੇ ਹੀ ਰਹਿਣਾ ਹੀ ਹਮ ਤੁਸੀਂ ਮਾੜੀ ਜੀ ਗੱਲ ਤੋਂ ਤੇ ਭੱਜ ਕੇ ਆ ਜਾਂਦੇ ਲੜਾਈ ਲੈਣ ਅਗਲੇ ਨਾਲ ਲੈ ਜੇ ਮੈਂ ਇਹਨੂੰ ਜ਼ਹਿਰ ਨਾ ਦਵਾਂ ਤੇ ਫੇਰ ਕਹੀ ਤੂੰ ਮੈਂ ਵੇਖਾਂਗਾ ਕਿਹੜੇ ਟਾਈਮ ਕੁੱਤੇ ਸਾਡੇ ਨੂੰ ਕੋਈ ਜ਼ਹਿਰ ਦਿੰਦਾ ਆ ਆ ਜ਼ਹਿਰ ਦਾ ਉਹਨੂੰ ਕੀ ਅਸਰ ਹੋਣਾ ਤੇਰੇ ਨਾਲ ਖੇਡਦਾ ਤੇਰੇ ਨਾਲ ਤੇਰੇ ਖੇਡਦਾ ਤੋਂ ਵੱਡਾ ਜ਼ਹਿਰ ਹੈ ਹੀ ਕੋਈ ਨਹੀਂ ਪਿੰਡ 'ਚ ਨਹੀਂ ਤੁਸੀਂ ਤੁਹਾਨੂੰ ਜੋ ਪਤਾ ਵੀ ਕੁੱਤਾ ਆਉਣ ਡਿਆ ਤੁਸੀਂ ਮਾਸਾ ਜਗ੍ਹਾ ਬਦਲ ਲੈਂਦਾ ਬੰਦਾ ਰਾਹ ਬਦਲ ਉਹ ਲੈਂਦਾ ਜਗ੍ਹਾ ਬਦਲ ਲੈਂਦਾ ਕੁੱਤਾ ਅੱਗੇ ਕ੍ਰਿਕਟ ਖੇਡਣ ਦਿਆ ਜਗ੍ਹਾ ਬਦਲ ਲੈਂਦਾ ਖੇਡਣ ਡਿਆ ਵਾ ਉਹਨੂੰ ਨਹੀਂ ਤੂੰ ਕੁੱਤਾ। ਸਮਝਾਉਂਦਾ ਨਹੀਂ ਤੂੰ ਸਾਡੇ ਤੇ ਕਾਹਦਾ ਭੌਂ ਪੈਣ ਡਿਆ ਮੈਂ ਦਰਵਾਜ਼ੇ ਵੱਲ ਨੂੰ ਜਾਣਾ ਮਲੰਗੀ ਤੂੰ ਤੇ ਨਹੀਂ ਕੁਝ ਕਿਹਾ ਸੀ ਉਹਨੂੰ ਲਿਆ ਕੇ ਤੇ ਮੈਂ ਲੰਘਦੇ ਆਉਂਦੇ ਮੈਂ ਉਹਨੂੰ ਕੁਝ ਕਿਹਾ ਨਹੀਂ ਉਹਨੇ ਭੱਜ ਕੇ ਮੇਰੀ ਲੱਤ ਫੜ ਲਈ ਆ ਹੁਣ ਝੂਠ ਬੋਲਦਾ ਲੱਤ ਫੜ ਲਈ ਮਸਾਲਾ ਲੱਗਾ ਸੀ ਤੇਰੀ ਲੱਤ ਨੂੰ ਉਹਨੇ ਕੁੱਤਾ ਲਿਆ। ਤੇਰੀ ਲੱਤ ਨੂੰ ਹੀ ਪੈ ਗਿਆ ਚੱਲ ਕੁੱਤਾ ਲਿਆ ਉਹਨਾਂ ਬਹਿ ਕੇ ਗੱਲ ਕਰਨੀ ਓਏ ਇਹਨੂੰ ਪੁੱਛ ਇਹਨੇ ਵੀ ਕੁਝ ਕਿਹਾ ਹੋਣਾ ਵਾ ਉਹਨੂੰ ਘੂਰੀ ਘਾਰੀ ਪਾਈ ਹੋਣੀ ਆ ਕੁੱਤੇ ਨੂੰ ਭੱਜ ਕੇ ਲੱਤ ਪਾੜਦੀ ਆ ਵੇਖੋ ਜਿਹੜੇ ਲੰਮੇ ਦੰਦ ਨੰਗ ਨਹੀਂ ਨਹੀਂ ਤੇਰੇ ਵਰਗੇ ਬੰਦੇ ਕੁੱਤੇ ਨੂੰ ਘੂਰੀ ਪਾਉਂਦੇ ਆ ਮੈਨੂੰ ਪਤਾ ਆ ਤੂੰ ਕੁੱਤੇ ਨੂੰ ਕੀਮਾ ਪਾ ਲੋਕਾਂ ਦੀਆਂ ਲੱਤਾਂ ਨੂੰ ਪੈਣ ਦਿਆ ਲੱਤਾਂ ਨੂੰ ਪੈਣ ਅਰੇ ਡਿਆ ਬਤਾਉਂ ਖੋਣਾ ਭੌਂ ਕੇ ਭੱਜ ਕੇ ਨਾ ਲੜਨ ਦੀ ਕੋਸ਼ਿਸ਼ ਨਾ ਕਰ ਤੂੰ ਮਾੜੀ ਜੀ ਕੁੱਤਾ ਗੱਲ ਕੱਢ। ਉਹ ਪਿੱਛੇ ਹੋ ਜਾ ਕੁੱਤਾ ਕੱਢ ਆ ਮਾੜੇ ਜੇ ਪ੍ਰਾਹੁਣੇ ਤੋਂ ਆਰ ਹਲਵਾਰ ਦੇ ਸਾਲੇ ਤੋਂ ਤੂੰ ਸਾਡੀ ਐਡੀ ਗੱਲ ਕਰਨ ਦੇ ਨਹੀਂ ਮੇਰਾ ਕਜ਼ਨ ਹੀ ਆ ਕਜ਼ਨ ਹੀ ਮੇਰਾ ਐਡਾ ਲਈ ਫਿਰਦਾ ਕਦਨ ਚੱਲ ਕੁੱਤਾ ਕੱਢ ਕੁੱਤਾ ਕੁੱਟਾ ਪੇਟੀ ਚ ਇੱਥੇ ਨਹੀਂ ਇੱਥੇ ਲਿਆ ਜੇ ਕੁੱਤਾ ਝੂਠਾ ਹੋਏਗਾ ਉਹਨੂੰ ਛਿੱਤਰ ਮਾਰਾਂਗੇ ਮਲੰਗੀ ਹੋਇਆ ਤੇ ਇਹਨੂੰ ਵੀ ਕੁਝ ਕਵਾਂਗੇ ਸਾਡਾ ਇਹਨੂੰ ਵੀ ਕੁਛ ਕੁੱਤਾ ਕਹਾਂਗੇ। ਝੂਠਾ ਹੋਇਆ ਤੇ ਉਹਦੇ ਕੰਨ ਫੜਾਓ ਤੁਹਾਡਾ ਕੁੱਤਾ ਹੋਇਆ ਤੇ ਇਹਦੇ ਕੰਨ ਉਹ ਫੜਾਵਾਂ ਲੱਖ ਲਾਣਤ ਓਏ ਮੇਰਾ ਕਹੀਏ ਨਾ ਹਾਂ ਤੁਹਾਡਾ ਕੁੱਤਾ ਤੇ ਸਾਡਾ ਕੁੱਤਾ ਕਜ਼ਨ ਓ ਯਾਰ ਦੱਸ ਮੈਨੂੰ ਕਿੱਥੇ ਪੈ ਗਿਆ ਤੈਨੂੰ ਗਾਂ ਹੋ ਆਓ ਮੈਂ ਦੇਖ ਲੈਣਾ ਕਿੱਥੇ ਨਹੀਂ ਕੁੱਤਾ ਕੁੱਤੇ ਪਿਆ ਨੂੰ ਵੀ ਲਿਆ ਨਾ ਨਾਲ ਕੁੱਤੇ ਨੂੰ ਵੀ ਲਿਆ ਇੱਕ ਦੋ ਕੁੱਤੇ ਹੋਣਗੇ ਤੂੰ ਕੱਲਾ ਕੁੱਤਾ ਜਾ ਰਿਹਾ ਨਾਲ ਓ ਹਯਾ ਕਰ ਇਹ ਚੱਲਾ ਨਾ ਮੈਂ ਕੁੱਤੇ ਨੂੰ ਲਿਆਉਣਾ ਓ ਇੱਧਰ ਹੋ ਜਾ ਬੂਹੇ ਨਾ ਜਾਵੀਂ ਇੱਧਰ ਹੋ ਓ ਬਾਹਰ ਹੀ ਕਿਤੇ ਤੁਰਿਆ ਫਿਰਦਾ ਵਾ ਕੁੱਤਾ ਆਓ ਵੇਖ ਲੈਣਾ ਮੈਨੂੰ ਦਿਖਾ ਕਿੱਥੇ ਪਿਆ ਕੁੱਤਾ ਬਦਮਾਸ਼ੀ ਕਰਦਾ ਤੇਰਾ ਕੁੱਤਾ ਇੱਥੇ ਬਦਮਾਸ਼ੀ ਕਰਦਾ ਖੰਜਰ ਲਾ ਕੇ ਫਿਰਦਾ ਕੰਜਰ ਲਾ ਕੇ ਨਹੀਂ ਕੰਜਰ ਨਾਲ ਤੇ ਫਿਰਦਾ ਨਾ ਹਯਾ ਨਾ ਗੱਲ ਕਰ ਹਯਾ ਨਾ ਡਰਾਮੇ ਵਾਲਾ ਤੂੰ ਲੈਂਦਾ ਨਾਲ ਕਈਆਂ ਉਹ ਡਰਾਮੇ ਵਾਲਾ ਨਹੀਂ ਆ ਡਰਾਮੇ ਵਾਲਾ ਹੋਰ ਮਾਥਾ ਕ ਜ਼ਖਮ ਆਇਆ ਵਾ ਤੇ ਕਾਰੀਗਰ ਤੁਰਨ ਡਿਆ ਵਾਲਾ। ਜਿਵੇਂ ਲੱਤ ਵੱਢੀ ਗਈ ਇਹਦੀ ਧਮਾਲੀਆ ਕੱਲ੍ਹ ਮੈਨੂੰ ਮਸ਼ਹੂਰ ਆ ਜਾ ਗਾ ਓਏ, ਗਾ ਹੋ ਓਏ, ਮਾਸਾ ਤੁਰ ਹਾਂ ਕੀ ਹੁੰਦਾ ਤੈਨੂੰ ਓ ਲੱਤ ਪੀੜ ਐਵੇਂ ਮਾਸਾ ਲੱਤ ਵਾ ਕੇ ਓਏ। ਡਿਆ ਵਾ ਤੂੰ ਡਰਾਮੇ ਕਰਨ ਓ ਗੋਗੇ ਹਾਂ ਮੁੜ ਜਾ ਡਰਾਮੇ ਕਾਦੇ ਸਾਡੀ ਲੜਾਈ ਕਰਾਉਣ ਡਿਆ ਤੂੰ ਮੈਂ ਮਾਸਾ ਤਾਂ ਜ਼ਖਮ ਜ਼ਖਮ ਹੋਇਆ ਹੋਇਆ ਕਿ ਨਾ ਤੇਰੇ ਕੁੱਤੇ ਤੇ ਤੇ ਤੇਰੇ ਤੇ ਪਰਚਾ ਕਰਾਉਣਾ ਹੀ
ਕਿਹੜਾ ਮੈਡੀਕਲ ਇਹਦਾ ਮੈਡੀਕਲ ਲੈਣਾ ਮੈਂ ਕੁੱਤੇ ਨੇ ਫੈਰ ਮਾਰਿਆ ਇਹਦੇ ਹਾਂ ਕਿੰਨੀ ਵਾਰੀ ਬਹੂ ਕੀਤਾ ਉਹਨੇ 3 ਵਾਰੀ ਮੈਨੂੰ ਦਿਖਾ ਕਿੱਥੇ ਪਿਆ ਕੁੱਤਾ ਤੈਨੂੰ ਕਿੱਥੇ ਵਹਾਈਏ ਤੁਸੀਂ ਤੇ ਐ ਮਖੌਲ ਬਣਾਇਆ ਵਾ ਤੁਹਾਨੂੰ ਮਾੜੀ ਜੀ ਗੱਲ ਚਾਹੀਦੀ ਕੁੱਤੇ ਹੈ ਨੇ ਬਣਾਇਆ ਹਾਂ ਆ ਤੈਨੂੰ ਮੈਂ ਜਗ੍ਹਾ ਬਕੂਆ ਵਿਖਾਉਣਾ ਚੱਲ ਵਿਖਾਓ ਮੈਨੂੰ ਕੁੱਤੇ ਨੂੰ ਤੇ ਲਿਆ ਨਾ ਆ ਲਿਆਇਆ ਵਾ ਆਪਣਾ ਲਿਆ ਹਾਂ ਚੱਲ ਗਾਂ ਹੋ ਗਾਂ ਹੋ ਤਾਂ ਬਾਹਰ ਹੀ ਨਿਕਲਿਆ ਕਿਤੇ ਮਲੰਗੀ ਧਿਆਨ ਨਾਲ ਬੱਲੇ ਵੀ ਤੁਸੀਂ ਤੇ ਨਾ ਪਿੰਡ ਨੂੰ ਮਖੌਲ ਹੀ ਸਮਝ ਲਿਆ ਵਾ ਤੁਸੀਂ ਤੇ ਨਾ ਐ ਸਮਝਿਆ ਜਿਵੇਂ ਨਾ ਚੁੱਪੜੀ ਬੜੀ ਆ ਕਿਤੇ ਸਾਡਾ ਵਾਲੀਵਾਰ ਸੀ ਕੋਈ ਨਹੀਂਗਾ ਤੇਰਾ ਵਾਲੀਵਾਰਸ ਕੁੱਤਾ ਉਹ ਮੈਂ ਹੁਣੇ ਮਲਕ ਕਮਰ ਨੂੰ ਬੁਲਾਉਣਾ ਇੱਥੇ ਨਾ ਬਾਹਰ ਪੈ ਜਾਣੀ ਆ ਬੰਦੇ ਇਕੱਠੇ ਹੋ ਜਾਣੇ ਆ ਮਲਕ ਕਮਰ ਕੀ ਕਰੂ ਉਹਦੇ ਆਪ ਡੇਰੇ ਤੇ ਨੱਚਣ ਦਿਆ ਉੱਥੇ ਤੂੰ ਆ ਮੇਰੇ ਨਾਲ ਆ ਮਲਕ ਤੈਨੂੰ ਜਾਣਦਾ ਤੇ ਸਾਨੂੰ ਨਹੀਂ ਜਾਣਦਾ ਚੱਲ ਵੇਖ ਲੈਣਾ ਕੀ ਆ। ਚੱਲ ਤੁਰ ਪਾ ਹੁਣ ਮਾਸਾ ਹੋਈ ਆ। ਓਏ। ਮਾਸਾ ਤੇਰੇ ਸੱਟ ਲੱਗੀ ਆ ਤੂੰ ਡਰਾਮੇ ਕਰਨਾ ਪਰਾ ਜਾ ਕੁੱਤਿਆ ਪਰਾ ਜਾ ਕੁੱਤਿਆ ਮੈਂ ਤੈਨੂੰ ਕਹਿਤਾ ਹੀ ਪਰਾ ਜਾ ਕੁੱਤਿਆ ਮਾਸਾ ਕੀ ਤੂੰ ਮੇਰੇ ਪ੍ਰਾਹੁਣੇ ਨੂੰ ਮਾਰਿਆ ਮਾੜੀ ਜੀ ਸੱਟ ਲੱਗੀ ਆ ਤੇ ਤੁਸੀਂ ਤੂੰ ਚੱਲ ਆ ਜਾਤੀ ਕੀਤੀ ਆ ਤੂੰ ਇਹ ਉਹ ਸਾਫਾ ਜ਼ਿਆਦਤੀ- ਇੱਜ਼ਤ ਹੁੰਦੀ ਆ ਸਾਫੀ ਇੱਜ਼ਤ ਆ ਮੈਨੂੰ ਵਿਖਾਓ ਕਿੱਥੇ ਆ ਕੀ ਆ ਉੱਥੇ ਤੈਨੂੰ ਮੈਂ ਪਹਿਲੇ ਬਹਾਉਣਾ ਨਾ ਕੀ ਆ ਯਾਰ ਵੈਸੇ ਨਾ ਭਾ ਲਿਆ ਕਿ ਤੁਹਾਡਾ ਨਾ ਅਜੀਬ ਹੀ ਖਾਨਦਾਨ ਆ ਪਿੰਡ 'ਚ ਅੱਛਾ ਤੁਹਾਨੂੰ ਨਾ ਕਪੱਤਿਆਂ ਨੂੰ ਕੋਈ ਗੱਲ ਚਾਹੀਦੀ ਆ ਮਾੜੀ ਜੀ ਗੱਲ ਹੋਈ ਤੇ ਚਲੋ ਜੀ ਇਹ ਮਾੜੀ ਗੱਲ ਆ। ਮੈਂ ਲੈਣ ਉਹ ਮਾੜੀ ਗੱਲ ਆ ਉਹਦੀ ਸਾਰਾ ਪਿੰਨੀ ਦਾ ਗੋਸ਼ਤ ਲੈ ਗਿਆ ਕੱਢ ਕੇ ਵਿੱਚ ਕਰੇਲੇ ਪਾ ਲਾ ਫਿਰ ਤੂੰ ਖਾ ਦੇ ਨਾਲ ਓਏ ਤੂੰ ਖਾ। ਕਰੇਲੇ ਪਾਲਾਂ ਹਾਂ ਚਲੋ ਆ ਵਿਖਾਓ ਕਿੱਥੇ ਹੋਇਆ ਬਕੂਗਾ ਤੈਨੂੰ ਵਹਾਉਨੇ ਆ ਬਕੂਆ ਤੇਰਾ ਕੁੱਤਾ ਗਿਜਿਆ ਕਿਸੇ ਹੋਰ ਦਾ ਤੇਰਾ ਓ ਚੱਲ ਭਾ ਉਹਨੂੰ ਕੋਈ ਗੱਲ ਨਿਆਂ ਦੀ ਕਰੀਦੀ ਓਏ ਉਹਨੂੰ ਕੁਛ ਪਾਵੇਂ ਤੂੰ ਕੋਈ ਰੋਟੀ ਪਾਣੀ ਕੋਈ ਟੁੱਕਰ ਕੋਈ ਕੀਮਾ ਉਹ ਪ੍ਰਾਹੁਣਿਆਂ ਦੀਆਂ ਲੱਤਾਂ ਨੂੰ ਤੇ ਨਾ ਪਾਵੇ ਉਹ ਸਾਡਾ ਕੁੱਤਾ ਤੇਰੇ ਕੋਲ ਲੈ ਕੇ ਖਾਂਦਾ ਹੈ ਹੈਂ ਤੁਸੀਂ ਲੱਗੇ ਜੇ ਐਵੇਂ ਮਾੜੀ ਜੀ ਗੱਲ ਦਾ ਪਤੰਗੜ ਬਣਾਉਣ ਉਹ ਤੇਰਾ ਕੁੱਤਾ ਮੈਂ ਕਹਿੰਦਾ ਤੂੰ ਕੁੱਤੇ ਤੋਂ ਵੱਧ ਪੈ ਰਿਹਾ ਮੈਨੂੰ ਪਾ ਪੱਠੇ ਪਾਤੇ ਸੀ ਡੰਗਰਾਂ ਨੂੰ ਉਹ ਉਧਰ ਆ ਚੱਲ ਜਿਹੜਾ ਮੈਂ ਕੁੱਤਾ ਪੰਚਾਇਤ ਕਰਕੇ ਆਇਆ ਵੇਖ ਲੈਨੇ ਆ ਕੀ ਹੋਇਆ ਜਾਂ ਪਿੰਡ 'ਚ ਕੁੱਤਾ ਰਹੇਗਾ ਜਾਂ ਤੂੰ ਬਲਕਿ ਦੋਵੇਂ ਹੀ ਛੱਡੋ ਤੂੰ ਵੀ ਉਦਾਂ ਦਾ ਹੀ ਆ ਓਏ ਹਯਾ ਕਰ ਹਯਾ ਕਾਦੀ ਕਿਸੇ ਇੱਜ਼ਤ ਵਾਲੇ ਨੂੰ ਨਾ ਗੱਲ ਕਰਨ ਤੋਂ ਪਹਿਲਾਂ ਵੇਖ ਉਹ ਲਈ ਮਲੰਗੀ ਨੂੰ ਮੰਜੀ ਤੇ ਪਾਤਾ ਉਹਨਾਂ ਨੇ ਇਹ ਕਿਹੜਾ ਮਲੰਗੀ ਆ ਜੀ ਇਹ ਸਾਡੇ ਪਿੰਡ ਦਾ ਮਲੰਗੀ ਮੇਰਾ ਕਜ਼ਨ ਮਲੰਗੀ ਚਲਾਓ ਵਿਖਾਓ ਉਹ ਅੰਬ ਕਿੰਨੇ ਸੀ ਤੇਰੇ 5 ਕਿਲੋ ਸੀ ਤੇਰੇ ਕੋਲ 5 ਕਿਲੋ ਅੰਬ 5 ਕਿਲੋ ਅੰਬ ਸੀ ਤੇ ਕੁੱਤਾ ਚੂਪ ਗਿਆ ਸਾਡਾ ਕੁੱਤਾ ਚੂਪ ਗਿਆ ਸਾਡਾ 5 ਕਿਲੋ ਅੰਬ ਤੇਰਾ ਕੁੱਤਾ ਚੂਪ ਗਿਆ ਉਹ ਤੇ ਡਰ ਕੇ ਸੱਟ ਗਿਆ ਇੱਥੇ ਅੱਗੇ ਸੱਟ ਦੀ ਤੁਸੀਂ ਪਾਉਣ ਡਏ ਹੋ ਲੜਾਈ ਹੁਣ ਅੰਬ ਵੀ ਪਾਉਣ ਡਏ ਹੋ ਕੁੱਤੇ ਦੇ ਤੇ ਅੰਬ ਦਾ ਮੌਸਮ ਅੰਬ ਪਈਏ ਨਾ 5 ਕਿਲੋ ਅੰਬ ਤੁਹਾਡੀ ਜ਼ਿੰਦਗੀ 'ਚ ਨਹੀਂ ਤੁਸੀਂ ਕਦੇ ਵੇਖੇ ਉਹ ਤੇਰੇ ਕੁੱਤੇ ਨੇ ਵੇਖਿਆ ਤੇਰੇ ਕੁੱਤੇ ਨੇ ਵੇਖਿਆ ਸਾਨੂੰ ਨਹੀਂ ਪਤਾ ਤੂੰ ਜਿਹੜਾ ਚੂਪ ਕੇ ਪੂਰੇ ਪਿੰਡ ਨੂੰ ਪੇਟੀਆਂ ਲਿਆ ਕੇ ਬੱਲੇ ਨੀ ਦੇਣਾ ਬੱਲੇ ਪ੍ਰਾਹੁਣਾ ਖਾਲੀ ਹੱਥ ਆਉਂਦਾ ਹੈਂ? ਦੱਸ ਮੈਨੂੰ ਖਾਲੀ ਹੱਥ ਲੈ ਨਹੀਂ 5 ਕਿਲੋ ਆਖਰੀ ਲੇਟ ਚੌਂਸਾ ਸੀ ਉਹਦਾ ਤੈਨੂੰ ਪਤਾ 2000 ਰੁਪਏ ਕਿਲੋ ਆ 2000 ਰੁਪਏ ਕਿਲੋ ਹਾਂ ਇਹ ਤੋਲੇ ਦੇ ਹਿਸਾਬ ਨਾਲ ਲੈਂਦਾ ਆ ਤੋਲੇ ਦੇ ਨਹੀਂ ਐਂਡ ਤੇ ਮਹਿੰਗੇ ਹੁੰਦੇ ਆ ਚੱਲ ਵਿਖਾਓ ਮੈਨੂੰ ਕਿੱਥੇ ਆ ਵਿਖਾਓ ਇਹਨੂੰ ਕੁੱਤਾ ਉਹ ਕੁੱਤਾ ਤੇ ਲਿਆ ਉਹ ਕੁੱਤਾ ਕਿੱਥੋਂ ਲਿਆਵਾਂ ਮੈਂ ਬਾਹਰ ਗਿਆ ਆ ਏਦਾਂ ਨਹੀਂ ਅੱਖਾਂ ਮੰਨਦਾ ਮੇਰਾ ਬਾਹਰ ਜਾਨਵਰ ਗਿਆ। ਆ ਬੇਜ਼ਬਾਨ ਆ ਉਹ। ਲੈ ਬਾਹਰ ਗਿਆ ਤੇਰਾ ਕੁੱਤਾ ਵੀਜ਼ਾ ਲੱਗਾ ਉਹਦਾ ਇਹ ਕੁੱਤੇ ਨੂੰ ਸਮਝਾਉਂਦਾ ਕਿਉਂ ਨਹੀਂ ਤੂੰ ਮੈਨੂੰ ਇਹ ਦੱਸ ਦੇ ਪਾ ਲਿਆ ਪਹਿਲੀ ਗੱਲ ਹੋਈ ਆ ਮੇਰਾ ਤੇ ਕੁੱਤਾ ਐਡਾ ਸਾਊ ਆ ਹਾਂ। ਉਹਦੇ ਭੱਜ ਕੇ ਆ ਜਾਂਦਾ ਮੇਰੇ ਪੈਰਾਂ 'ਚ ਮੈਨੂੰ ਪੁੱਛਦਾ ਆ ਰਾਤ ਨੂੰ ਵੀ ਕੀ ਖਾਣਾ ਪੀਣਾ ਆ ਬਾਈ ਵੀ ਓਏ ਕਹਿੰਦਾ ਬਾਈ ਨਹੀਂ ਆਂਦਾ ਓਏ ਹੋਰ ਕੀ ਕਹਿੰਦਾ ਵੈਸੇ ਪਾਲਤੂ ਆ ਹਾਂ ਤੇ ਹਰ ਵਫਾਦਾਰ ਕੁੱਤੇ ਪੈਂਦੇ ਹੀ ਆ ਮਾਲਕ ਦੇ ਪੈਰਾਂ ਨੂੰ ਚੁੰਮਦੇ ਆ ਉਹਦੀ ਲੱਤ ਨੂੰ ਕਿਉਂ ਪਿਆ ਹੈ ਹਾਂ ਲੱਤ ਦਾ ਕੀ ਬਣੇਗਾ ਉਹਨੂੰ ਲੈਦਾ ਹੀ LBW ਕਰਤਾ ਉਹਨੇ LBW ਹੋਇਆ ਵੀ ਤੂੰ ਮਾਸਾ ਕੁੱਟੇ ਮਾਰ ਦੇ ਉਹਦੇ ਰੋੜਾ ਮਾਰ ਦੇ ਤੂੰ ਚੁੱਪ ਭੱਜ ਪੈਂਦਿਆ ਰੋੜਾ ਮਾਰਿਆ ਉਹਨੂੰ ਮੈਂ ਉਹ ਚੁੱਪ ਕਰ ਨਹੀਂ ਮਾਰਿਆ ਅਸੀਂ ਸਾਨੂੰ ਕੀ ਲੋੜ ਰੋੜਾ ਮਾਰਨ ਦੀ ਸਾਡੀ ਕੁੱਤੇ ਨਾਲ ਕੀ ਦੁਸ਼ਮਣੀ ਆ ਕੁੱਤੇ ਦੀ ਇਹਦੇ ਨਾਲ ਕੀ ਦੁਸ਼ਮਣੀ ਆ ਲੋ ਜੀ ਆ ਜਗ੍ਹਾ ਜੀ ਆਹੀ ਆ ਅੰਬ ਕਿੱਥੇ ਡੁੱਲੇ ਜੀ ਅੰਬ ਇੱਥੇ ਡੁੱਲੇ ਜੀ ਅੰਬ ਵੇਖ ਇੱਥੇ ਕਿਤੇ ਅੰਬ ਵੇਖ ਲੱਭ ਅੰਬ ਲੱਭ ਮੱਟੀ ਦੇ ਪੈਸੇ ਕਿੰਨੇ ਇਹ ਕੀੜੀ ਦੇ ਸਾਈਜ਼ ਦੇ ਅੰਬ ਸੀ ਜਿਹੜੇ ਗੁੰਮ ਹੋ ਗਏ 5 ਕਿਲੋ ਅੰਬ ਖਿਲਰੇ ਤੇ ਇੱਕ ਅੰਬ ਦਾ ਵੀ ਨਹੀਂ ਪਤਾ ਲੱਗਣ ਡਿਆ ਨਹੀਂ ਤੇ ਕੁੱਤੇ ਦਾ ਕੰਮ ਕੀ ਉਹਦੇ ਹੱਥੀ ਪੈਂਦਾ ਯਾਰ ਮੈਨੂੰ ਇਹ ਦੱਸ ਇਹਦਾ ਕੰਮ ਕੀ ਆ ਵਾਲ ਵਧਾ ਕੇ ਪਿੰਡ ਚ ਆਵੇ ਹੈ ਅੱਛਾ ਜਿਹਦੇ ਵਾਲ ਵੱਡੇ ਉਹਨੂੰ ਪੈਂਦਾ ਮੈਂ ਵੀ ਕਹਾਂ ਤੈਨੂੰ ਕਿਉਂ ਨਹੀਂ ਪੈਂਦਾ ਓਏ ਆਪਣੇ ਕੰਟਰੋਲ ਚ ਰੱਖ ਹੱਥ ਉਹ ਨੇ ਇੱਕ ਅੱਧਾ ਦਿਨ ਮੇਰੇ ਕੋ ਆਇਆ ਸੀ ਪ੍ਰਾਹੁਣਾ ਸੀ ਹਾਂ। ਹੁਣ ਉਹਨੇ ਮਹੀਨਾ ਮੇਰੇ ਨਾਲ ਰਹਿਣਾ ਮੈਂ ਤਾਂ ਵਕਤ 'ਚ ਪੈ ਗਿਆ ਨਾ ਓਏ ਇਹਨੂੰ ਕਿਰਾਇਆ ਦੇ ਤੇ ਘਰ ਤੋਰ ਹਾਂ ਕਾਹਦਾ ਇਹਨੂੰ ਕਹ ਉਹਦੇ ਕਜਨ ਦਾ ਘਰ ਆ ਭਾਵੇਂ 2 ਦਿਨ ਰਵੇ ਬੜੇ ਦਿਨ ਦੱਸਿਆ ਵੇ ਹਾਂ ਬਾਬਾ ਨਹੀਂ ਪਿਆ ਹਾਂਜੀ
ਇਹ ਨਵਾਂ ਹੀ ਆਇਆ ਪ੍ਰਾਹੁਣਾ ਨਹੀਂ ਨਹੀਂ ਅੱਗੇ ਵੀ ਆਉਂਦਾ ਉਦੋਂ ਵਾਲ ਛੋਟੇ ਸੀ ਇਹਦੇ ਇਹ ਛੋਟੇ ਵਾਲ ਵੱਡੇ ਨਵਾਂ ਵੇਖ ਕੇ ਨਾ ਪ੍ਰਾਹੁਣਾ ਆਇਆ ਤੇ ਕੁੱਤਾ ਤਦ ਪੈ ਤੇ ਕੁੱਤਾ ਕਦੀ ਪੈਂਦਾ ਹੀ ਨਹੀਂ ਉਹ ਭਾ ਕੁੱਤੇ ਦਾ ਕੰਮ ਨਹੀਂ ਪੈਣਾ ਇਹ ਕੋਈ ਚੋਰ ਥੋੜਾ ਵਾ ਇਹ ਪ੍ਰਾਹੁਣਾ ਅੱਗੇ ਵੀ ਇਹ ਆਇਆ ਆਇਆ 3-4 ਮਹੀਨੇ ਫਿਰ ਆਇਆ ਬਹੁਤ ਦੇਰ ਬਾਅਦ ਆਇਆ ਨਹੀਂ ਆ ਭਾ, ਮੇਰਾ ਜਿਹੜਾ- ਵੱਡਾ ਭਰਾ ਆਇਆ ਇਹਨੂੰ ਪੁੱਛ ਲਓ ਵੀ ਕਦੀ ਨਹੀਂ ਜਿਹੜਾ 3-4 ਮਹੀਨੇ ਬਾਅਦ ਆਵੇ ਉਹਨੂੰ ਕੁੱਤਾ ਪੈ ਜਾਂਦਾ ਉਹਨੂੰ ਪੈ ਜਾਂਦਾ ਕੁੱਤਾ ਜਿਹੜਾ ਰੋਜ਼ ਤੇ ਆ ਤਾਂ 6-6 ਮਹੀਨੇ ਬਾਹਰ ਰਹਿੰਦਾ ਇਹਨੂੰ ਨਹੀਂ ਪੈਂਦਾ ਇਹ ਤੇ ਹਾਂ ਤੇ ਰੱਖਿਆ ਫਿਰ ਇਹਨੂੰ ਰੱਖਿਆ ਇਹ ਕੁੱਤਾ ਅੱਛਾ ਕੁੱਤੇ ਨੂੰ ਰੱਖਿਆ ਕੁੱਤੇ ਨੂੰ ਰੱਖਿਆ ਇਹ ਹੁਣ ਇਹਦਾ ਕੀ ਕਰਨਾ ਇਹਦਾ ਭਾਈ ਖਰਚਾ ਦੇ ਦਿਓ 7 ਟਾਂਕੇ ਲੱਗੇ ਨੇ ਰੁਪਈਆ ਮੇਰਾ ਲੱਗਾ 16000 ਹੈ 16000 16000 ਲੱਤ ਨਵੀਂ ਪਵਾਈ ਸਿਆਲਕੋਟ ਉਹ ਟਾਂਕੇ ਲਾਏ ਨੇ ਉਹਨੇ 16000 ਦੇ ਮਾੜੇ ਜਿਹੇ ਟਾਂਕਿਆਂ ਦਾ ਕਿਹੜਾ ਪਿੰਡ ਤੇ ਡਾਕਟਰ ਦੇ 5 ਰੁਪਏ ਲੈ ਕੇ ਪੱਟੀ ਕਰ ਓਏ ਆ ਦਿੰਦੇ ਆ ਪਿੰਨੀ ਦਾ ਗੋਸ਼ਤ ਹੀ ਲੈ ਗਿਆ ਸਾਰਾ ਉਹ ਤੇ ਮੈਂ ਉੱਥੋਂ ਪਾਈਆ ਲਿਆ ਕਸਾਈ ਕੋਲੋਂ ਤੇ ਉਹ ਵਿੱਚ ਰਖਾਇਆ ਲੱਤ 'ਚ ਰਖਾਇਆ ਵਾ ਹਾਂ ਉਹਨੇ ਫੇਰ ਪੈਣਾ ਹੀ ਹੁਣ ਕਿਉਂ ਉਹ ਪੈਂਦਾ ਹੀ ਗੋਸ਼ਤ ਨੂੰ ਇਹਦਾ ਆਪਣਾ ਹੁੰਦਾ ਤੇ ਸ਼ਾਇਦ ਇਹਦਾ ਕੋਈ ਮਾਸਾ ਲਿਹਾਜ਼ ਕਰ ਦਿੰਦਾ ਚੱਲ ਹੁਣ ਭਾ ਇਧਰ ਆ ਹੁਣ ਗੱਲ ਮੁਕਾ ਵਿੱਚੋਂ ਇੱਥੇ ਰਹਿਣਾ ਅਸੀਂ ਕੋ ਹੱਥੋਂ ਪਾਈ ਨਹੀਂ ਹੋਣਾ ਕੋਈ ਕਤਲੋ ਕਰ ਇਹ ਨਾ ਤੂੰ ਨਾ ਉਹਨੂੰ ਪਿੰਡੋਂ ਕੱਢ ਦੇ ਕੁੱਤੇ ਨੂੰ ਚੱਲ ਮੈਂ ਤੇਰੇ ਕੋ ਕੁਛ ਨਹੀਂ ਲਈ ਤੁਸੀਂ ਮਲੰਗੀ ਨੂੰ ਪਿੰਡੋਂ ਕੱਢੋ ਅਸੀਂ ਉਹਨੂੰ ਕੱਢ ਦਿੰਦੇ ਵਜਾ ਮਲੰਗੀ ਮੇਰਾ ਕਹੇ ਨਾ ਕੁੱਤਾ ਤੇਰਾ ਕਹੇ ਨਾ ਉਹ ਪ੍ਰਾਹੁਣਾ ਵਿਚਾਰਾ ਉਹਨੇ ਕਿਧਰ ਹੋ ਜਾਣਾ ਨਹੀਂ ਭਾ ਤੂੰ ਆਪਣਾ ਮੇਰਾ ਵੱਡਾ ਭਰਾ ਆ ਤੂੰ ਦੱਸ ਭਰਾ ਵੀ ਕਿਹਦੀ ਕਿਸੇ ਕੁੱਤੇ ਦੇ ਅਲਾਮਾ ਆਇਆ ਹੋਵੇ ਸਾਨੂੰ ਨਹੀਂ ਲਾਮਾ ਕੁੱਤਾ ਪਿਆ ਹੀ ਨਹੀਂਗਾ ਉਹਦੇ ਸਾਊ ਕੁੱਤਾ ਆ ਬਿਲਕੁਲ ਕਿਸੇ ਗੱਲ ਦੀ ਉਹਨੂੰ ਹਾਂ ਕਿਸੇ ਗੱਲ ਦੀ ਨਹੀਂ ਇੱਥੇ ਚੌਂਕ 'ਚ ਐ ਘੁੰਮਦਾ ਇੱਕ ਪੂਛ ਤੇ ਤੈਨੂੰ ਨਹੀਂ ਪਤਾ ਲੱਗਦਾ ਉਦੋਂ ਜਦੋਂ ਬੱਚਿਆਂ ਨੂੰ ਵੀ ਵਹੂ ਕਰਦਾ ਤੇ ਵਾਹੂ ਕਰਨਾ ਵਾ ਬਿੱਲੀ ਥੋੜੀ ਉਹਨੇ ਮਿਆਉ ਮਿਆਉ ਕਰਨਾ ਨਹੀਂ ਤੇਰਾ ਕੁੱਤੇ ਦਾ ਕੰਮ ਤਮੀਜ਼ ਭੌਂਕਣਾ ਵੀ ਹੀ। ਹੁੰਦੀ ਸਾਰੀ ਰਾਤ ਭੌਂਕਦਾ ਸਾਡਾ ਉਹਨੇ ਸੋਹਣਾ ਮਾਲ ਉਹ ਕੀਤਾ ਕਾਹਦੀ ਤਮੀਜ਼ ਆ ਕੁੱਤਾ ਟਾਈ ਕੋਟ ਲਾ ਲਵੇ ਪੈਂਟ ਪਾ ਲੇ ਨਹੀਂ ਮੈਂ ਹਲੋ ਮਲਕ ਸਾਹਿਬ ਹੀ ਆਏ ਮਲਕ ਸਾਹਿਬ ਆ ਜਾਓ ਉਹ ਕੀ ਰੌਲਾ ਪਾਇਆ ਮੈਨੂੰ ਡੇਰੇ ਤੇ ਖਬਰ ਗਈ ਆ ਲੜ ਕੇ ਮਰ ਚਲੇ ਜੇ ਮਹੱਲੇਦਾਰੀ ਆਰਾਮ ਨਾਲ ਗੱਲ ਕਰੋ ਉਹ ਕੁੱਤਾ ਮਲਕ ਹੀ ਪੈ ਸਾਹਿਬ ਗਿਆ, ਰਾਮ ਕੀ ਹੋ ਗਿਆ ਇਹ ਮੇਰਾ ਕਈਆਂ ਨੇ ਅੰਮ ਇਹ ਲੱਗੀ ਨੱਚਦਾ ਆਉਂਦਾ ਇਹ ਨਾ ਨੱਚਦਾ ਤੇ ਨਾ ਪੈਂਦਾ ਉਹ ਨੱਚਦਾ ਉਹਨੇ ਜੇਬ 'ਚ ਗਾਣਾ ਲਾਇਆ ਹੈਗਾ ਇਹਨੂੰ ਪੁੱਛੋ ਨਾ ਇਹ ਤੁਸੀਂ ਕੀ ਨੱਚਿਆ ਤਾਂ ਨਹੀਂ ਮਲੰਗੀ ਹੁਣ ਧਮਾਲ ਉਹਨੇ ਉੱਥੇ ਮੇਲੇ ਤੇ ਪਾਉਂਦਾ ਇੱਥੇ ਤਾਂ ਨਹੀਂ ਪਾਉਂਦਾ ਭਾਵੇਂ ਦਿਲ 'ਚ ਹੀ ਨੱਚਦਾ ਆਉਂਦਾ ਹੋਵੇ ਦਿਲ 'ਚ ਨੱਚਦਾ ਨਹੀਂ ਤੁਸੀਂ ਇਨਸਾਫ ਕਰਨ ਆਏ ਹੋ ਕਿ ਨਚਾਉਣ ਆਏ ਹੋ ਚਲੋ ਉਹ ਹੁਣ ਆਂਦੇ ਆ ਮਲਕ ਸਾਹਿਬ ਵੀ ਉਹ ਹੁਣ ਮੈਂ ਕੁੱਤੇ ਦੀ 16,000 ਗੱਲ 'ਚ ਆ ਗਿਆ ਤੇ ਚਲੋ ਛੱਡੋ ਪਰਾਂ ਚਲੋ ਤੁਸੀਂ ਵੀ ਇੱਕੋ ਜਿਹੇ ਹੋ ਗਏ ਹੁਣ ਆ ਚੱਲ ਛੱਡ ਕੋ ਗਿਆ ਨਹੀਂ, ਤੇ 16,000 16,000 ਰੁਪਇਆ ਇਹ ਪਰਿਆ ਨਿਬੇੜਨ ਡਏ ਆ ਉਹ ਯਾਰ ਚੱਲ ਦੇ ਦਫਾ ਕਰ ਉਹ ਬਾਹਰ ਦੇ ਮੁਲਕ ਕੁੱਤਾ ਪਵੇ ਤੇ ਲੱਖਾਂ ਡਾਲਰ ਮਿਲਦੇ ਆ ਇਹਨੂੰ ਫਿਰ ਯੂਰਪ ਭੇਜਦੇ ਬਹੁਤਾ ਕੁੱਤਾ ਪਵਾ ਕੇ ਪੈਸੇ ਕਮਾਵੇ ਯੂਰਪ ਮੈਂ ਉਹਨੂੰ ਘੱਟਾ ਭੇਜਣਾ ਉਹਦੇ ਘਰ ਜਾਣ ਜੋਗਾ ਨਹੀਂ ਉਹਦਾ ਵੀ ਹੁਣ 2 ਦਿਨ ਰਹਿਣਾ ਸੀ ਹੁਣ ਉਹਨੇ 1.5 ਮਹੀਨਾ ਰਹਿਣਾ ਹੀ ਇੱਥੇ ਮੈਨੂੰ ਤਾਂ ਵਕਤ ਪੈ ਗਿਆ ਨਾ 1.5 ਮਹੀਨਾ ਕਾਹਦਾ ਰਹਿਣਾ ਆ ਕਿੰਨੇ ਪੈਸੇ ਲੱਗੇ 16000 ਤੁਸੀਂ ਪਰਿਆ ਪੰਚਾਇਤ ਵਾਲੇ ਬੰਦੇ ਹੋ ਤੁਹਾਡੇ ਕੋਲ ਕਦੀ ਪਰਿਆ ਹੋਈ ਤੇ ਨਹੀਂ ਗਈ ਆ ਵੀ ਆ ਭਾ ਕੱਲ ਤੈਨੂੰ ਵੀ ਘੂਰਦਾ ਹੀ ਨਾ ਇੱਥੇ ਚੌਂਕ 'ਚ ਜਦ ਤੂੰ ਲੰਘਿਆ ਆ ਨਾਲ ਮਿਸਤਰੀ ਲੱਗੇ ਆ ਕੰਮ ਕਰਨ ਦਾ ਆ ਹਾਂਜੀ ਉਹ ਗੋਗਿਆਂ ਨੂੰ ਸਮਝਾ ਹਰ ਹੋਣ ਜਾਣ ਵਾਲੇ ਨੂੰ ਪੈਂਦਾ ਵਾ ਇਹਦਾ ਤੂੰ ਵੀ ਤਾਂ ਕੋਈ ਇਲਾਜ ਕਰ ਉਹ ਇਲਾਜ ਭਾ ਉਹ ਡੇਰੇ ਓਏ ਰਹਿੰਦਾ ਆ ਪਾਗਲ ਹੋ ਗਿਆ ਮੈਂਟਲ ਹੋ ਗਿਆ ਮਾਲ ਡੰਗਰ ਦਾ ਖਿਆਲ ਰੱਖਦਾ ਅਸੀਂ ਤਾਂ ਕਰਕੇ ਰੱਖਿਆ ਉਹਨੂੰ ਪਟਾ ਪਾਓ ਇਹ ਹੁਣ ਮਿਰਚਾਂ 2 ਕਿਲੋ ਲੱਗ ਜਾਣੀਆਂ ਇਹਨੂੰ ਭਾ ਕਹਿੰਦੇ ਆ ਵੀ ਜਿਸ ਘਰ ਦਾ ਕੁੱਤਾ ਪਵੇ ਨਾ ਉਸ ਘਰੋਂ ਮਿਰਚਾਂ ਲੈ ਕੇ ਬੰਨੋ ਤੇ ਆਰਾਮ ਆ ਜਾਂਦਾ ਇਹ ਗੱਲ ਠੀਕ ਆ ਹੁਣ ਸਾਨੂੰ ਨਾ 2 ਕਿਲੋ ਮਿਰਚਾਂ ਦੇ ਦੇ 2 ਕਿਲੋ ਮਿਰਚਾਂ ਦਾ ਮਲੰਗੀ ਦਾ ਮੇਲਾ ਕਰਾਉਣਾ ਤੁਸੀਂ ਨਹੀਂ ਲੱਤ ਤੇ ਬੰਨਣੀਆਂ ਉਹ ਨਹੀਂ 2 ਕਿਲੋ ਮਿਰਚਾਂ ਦਾ ਅਸੀਂ ਆਪ ਘਰ ਨਹੀਂ ਕਦੀ ਰੱਖੀਆਂ ਇਹਨੂੰ ਕਹਦਾ ਉਹ ਮਿਰਚਾਂ ਘਰ ਨਹੀਂ ਰੱਖੀਆਂ ਤੇ ਕੁੱਤਾ ਘਰ ਰੱਖਿਆ ਈ ਓ ਬਹੁਤ ਹੀ ਵਧੀਆ ਵੀਡੀਓ ਸੀ ਇਹਦੇ ਵਿੱਚ ਖਾਸ ਜਿਹੜਾ ਇਹਨਾਂ ਨੇ ਕੁੱਤੇ ਤੇ ਫੋਕਸ ਕੀਤਾ ਉਹ ਕੁੱਤਾ ਮੈਨੂੰ ਲੱਗਦਾ ਵਾਰਾ ਹੀ ਤੇ ਉਦਾਂ ਦੀ ਵੀਡੀਓ ਸਟਾਰਟਿੰਗ ਚ ਬਣਾ ਲਈ ਸੀ ਤੇ ਹੁਣ ਉਹ ਅੰਦਰ ਹੈਗਾ ਨਹੀਂ ਅੰਦਰ ਨੂੰ ਜਾਣ ਹੀ ਨਹੀਂ ਦਿੰਦਾ ਵੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕਮੇਡੀ ਜਿਹੜੀ ਕ੍ਰੀਏਟ ਕੀਤੀ ਹੈ ਤੇ ਮੈਨੂੰ ਬਹੁਤ ਵੱਖਰਾ ਅੱਜ ਕੰਟੈਂਟ ਲੱਗਾ ਇਹਨਾਂ ਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆ ਤੇ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗੀ ਹੋਗੀ ਵੀਡੀਓ ਕੋਸ਼ਿਸ਼ ਕਰਾਂਗੇ ਇਹਨਾਂ ਦੀ ਹੋਰ ਇਤਨੀ ਵੀਡੀਓ ਲੈ ਕੇ ਹਾਜ਼ਰ ਹੋਈ ਅੱਜ ਲਈ ਨਹੀਂ ਫਿਰ ਲੈ ਕੇ ਆਵਾਂਗੇ ਕਿੰਨੇ ਵੀਡੀਓ ਸਤਿ ਸ਼੍ਰੀ ਅਕਾਲ